ਮੇਰੇ ਤੇ ਇਨਸਾਫ ਕਰ ਦਿੱਤਾ। ਮੇਰੇ ਬੱਚੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਤੁਹਾਡਾ ਲੀਡ ਫੋਰਸ ਵਾਲਾ ਡਾਲਾ ਜਿਹੜਾ ਵਾ ਬੱਤੀਆਂ ਬੰਦ ਕਰਕੇ ਦਹਿਸ਼ਤ ਫੈਲਾ ਰਿਹਾ ਸੀਗਾ। ਪਹਿਲੇ ਜਨਾਬੇ ਵਾਲੀ ਡਾਲਾ ਮੋਟਰਸਾਈਕਲ ਦੇ ਵਿੱਚ ਮਾਰਿਆ, ਉਹਨਾਂ ਕੋਲ ਸੋਟੀ ਨਹੀਂ, ਉਹਨਾਂ ਕੋਲ ਰੋੜਾ ਕੋਈ ਨਹੀਂ। ਜਨਾਬੇ ਵਾਲੀ ਤੁਹਾਡੇ ਲੀਡ ਫੋਰਸ ਦੇ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਜਨਾਬ ਬੱਚਿਆਂ ਨੂੰ ਫਾਇਰ ਲੱਗੇ ਆ, ਬੱਚਿਆਂ ਦਾ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਹੈਗਾ। ਕਿਆ ਇਨਕੁਆਇਰੀ ਕਮੇਟੀ, ਕਿਆ ਮੁਅੱਤਲ ਇੱਥੇ ਕਾਫੀ ਸੀਗਾ? ਕਿਸੇ ਵੀ ਕੰਮ ਨੂੰ ਲਟਕਾਣਾ ਹੋਵੇ ਤੇ ਜਨਾਬ ਇਨਕੁਆਇਰੀ ਕਰਵਾਉਣਾ ਬਹੁਤ ਆਸਾਨ ਕੰਮ ਹੈ। ਇਹ ਬੇਵਾ ਮਾਂ ਵਿਚਾਰੀ ਇਨਕੁਆਇਰੀਆਂ ਭੁਗਤੇਗੀ। ਮੁਅੱਤਲ ਕੀਤਾ, ਮੁਅੱਤਲ ਕੀ ਹੁੰਦਾ ਵਾ? ਠੀਕ ਹੈ, ਘੰਟੇ ਬਾਅਦ ਬਹਾਲ ਕਰ ਦਿਓਗੇ। ਜਨਾਬ ਸੀਪੀਓ ਡੀਆਈਜੀ ਕਾਮਰਾਨ ਆਦਲ ਸਾਹਿਬ, ਤੁਸੀਂ ਆਪਣੇ ਨੋਟਿਸਾਂ ਦੀ ਤਦਾਦ ਸਿਰਫ ਗਿਣ ਲਓ ਕਿ ਜਨਾਬ ਨੇ ਕਿੰਨੇ ਨੋਟਿਸ ਲੈ ਕੇ ਕਿੰਨੇ ਅਹਿਲਕਾਰ ਮੁਅੱਤਲ ਕਰ ਦਿੱਤੇ ਆ। ਹੁਣ ਤਾਂ ਜਨਾਬ ਤੁਹਾਡੇ ਨੋਟਿਸਾਂ ਦਾ ਤੁਹਾਡੇ ਪੁਲਿਸ ਵਾਲਿਆਂ ਨੂੰ ਭਾਰ ਨਹੀਂ ਰਹਿ ਗਿਆ। ਜਨਾਬ ਉਹਨਾਂ ਨੂੰ ਬੋਤਲਾਂ ਖੂਨ ਦੀਆਂ ਦੇਣ ਵਾਲਾ ਕੋਈ ਨਹੀਂ ਹੈਗਾ। ਉਹ ਜਨਾਬ ਲਾਈਨ ਦੇ ਵਿੱਚੋਂ ਆਪਣੇ ਬੰਦੇ ਭੇਜ ਕੇ ਉਸ ਬੱਚੇ ਦੀ ਜ਼ਿੰਦਗੀ ਦਾ ਬਚਾ ਲਓ, ਉਹਨੂੰ ਤਾਂ ਖੂਨ ਦੀਆਂ ਬੋਤਲਾਂ ਦਵਾ ਦਿਓ। मैं कंगाल कर सकते हैं तेरी बेटी मैं जारी करते इस बच्चे ने पालिया है ਤੁਹਾਡੀ ਮਿਹਰਬਾਨੀ। मैं बड़ी औखी हाँ, मैं बड़ी मजबूर हाँ। अस्सलाम वालेकुम। अच्छा जी, सीपीओ फैसलाबाद ने राती एक फिर नोटिस ले लिया, मुअत्तल कर दिते, इंक्वायरी ला ली। लेकिन पहले तुसी इस बेवा मां दी, लाचार मां दी गल सुनो, उस तो बाद गल करते हैं। मैं कंगाल कर सकते हैं तेरी बेटी मैं जारी करते इस बच्चे ने पालिया है ਤੁਹਾਡੀ ਮਿਹਰਬਾਨੀ। मैं बड़ी औखी हाँ, मैं बड़ी मजबूर हाँ। मैं 200 ਤੇ ਦਿਹਾੜੀ ਕਰਕੇ ਇਹਨਾਂ ਬੱਚਿਆਂ ਨੂੰ ਪਾਲਦੀ ਪਈ ਹਾਂ। ਮੈਂ ਵੀ ਸਮਾਣੀ ਤੇ ਰਜੇ ਨਾਲ ਮੇਰੇ ਤੇ ਇਨਸਾਫ ਕਰ ਦਿੱਤਾ। ਮੈਂ ਇਹਦੇ ਬੱਚੇ ਦੀ ਜ਼ਿੰਦਗੀ ਬਰਬਾਦ ਕਰ। ਜਨਾਬ ਤੁਸੀਂ ਇਸ ਮਾਂ ਦੀ ਗੱਲ ਸੁਣੀ, ਜਿਹੜੀ ਮਾਂ ਦਾ ਇਹ ਕਹਿਣਾ ਵਾ ਕਿ ਜਨਾਬ ਮੇਰਾ ਬੱਚਾ ਯਤੀਮ ਸੀਗਾ, ਮੇਰੀਆਂ 3 ਬੇਟੀਆਂ ਯਤੀਮ, ਤੇ ਪੁਲਿਸ ਅਹਿਲਕਾਰਾਂ ਨੇ ਜਨਾਬੇ ਵਾਲੀ ਰਾਤੀ ਅੰਧਾਧੁੰਦ ਫਾਇਰਿੰਗ ਕਰਤੀ, ਜਿਹਦੀ ਵਜ੍ਹਾ ਦੇ ਨਾਲ ਮੇਰਾ ਬੇਟਾ ਜਿਹੜਾ ਵਾ ਇਸ ਟਾਈਮ ਉਸ ਜਗ੍ਹਾ ਤੇ ਪਿਆ ਆ ਵਾ ਕਿ ਜਿੱਥੇ ਬੇਬਸੀ ਦੀ ਇੰਤਹਾ ਵਾ। ਨਾ ਉਹਦਾ ਪਤਾ ਵਾ, ਅੱਲਾ ਨਾ ਕਰੇ ਕਿ ਉਹਨੇ ਇਸ ਦੁਨੀਆ ਤੇ ਰਹਿਣਾ ਵਾ ਜਾਂ ਨਹੀਂ ਰਹਿਣਾ। ਤੇ ਸਾਡੇ ਸ਼ਹਿਰ ਫੈਸਲਾਬਾਦ ਦੀ ਪੁਲਿਸ ਦੇ ਕਮਾਂਡਰ ਦੇ ਜਨਾਬ ਸਲਾਮਤ ਤੁਹਾਨੂੰ, ਬਲਕਿ ਇੱਕ ਹੱਥ ਨਾਲ ਨਹੀਂ ਦੋਨਾਂ ਹੱਥਾਂ ਨਾਲ ਵਾ। ਮੈਂ ਖੜਾ ਹੋ ਨਹੀਂ ਸਕਦਾ, ਨਹੀਂ ਤਾਂ ਖੜਾ ਹੋ ਕੇ ਜਨਾਬੇ ਵਾਲੀ ਮੈਂ ਇੰਜ ਕਰਕੇ ਤੁਹਾਨੂੰ ਸਲਾਮ ਕਰਨਾ ਸੀਗਾ ਕਿ ਜਨਾਬ ਨੇ ਨੋਟਿਸ ਲੈ ਕੇ 3 ਅਹਿਲਕਾਰ ਜਨਾਬੇ ਵਾਲੀ ਮੁਅੱਤਲ ਕਰਤੇ। ਜਨਾਬ ਅਗਰ ਪੁਲਿਸ ਅਹਿਲਕਾਰ ਤੁਹਾਨੂੰ ਪਿਆਰੇ ਆ ਤੇ ਇਸ ਮਾਂ ਦਾ ਬੇਟਾ ਵੀ ਤੁਹਾਨੂੰ ਓਨਾ ਹੀ ਪਿਆਰਾ ਹੋਣਾ ਚਾਹੀਦਾ ਵਾ। ਜਨਾਬ ਤੁਹਾਡੇ ਵੀ ਬੱਚੇ ਨੇ, ਤੁਹਾਡੀ ਵੀ ਔਲਾਦ ਆ, ਕਿਸੇ ਨੂੰ ਇਸ ਮਾਂ ਦੀ ਔਲਾਦ ਦੀ ਫਿਕਰ ਕੋਈ ਨਹੀਂ। ਕਿਆ ਇਨਕੁਆਇਰੀ ਕਮੇਟੀ, ਕਿਆ ਮੁਅੱਤਲ ਇੱਥੇ ਕਾਫੀ ਸੀਗਾ? ਜਨਾਬ ਬੱਚਿਆਂ ਨੂੰ ਫਾਇਰ ਲੱਗੇ ਆ ਔਰ ਸਾਬਤ ਹੋ ਗਿਆ ਵਾ ਕਿ ਬੱਚਿਆਂ ਦਾ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਹੈਗਾ। ਉਹ ਜਨਾਬ ਉਹ ਮਾਂ ਦੀ ਗੱਲ ਤਾਂ ਸੁਣੋ, ਉੱਥੇ ਲੋਕਾਂ ਦੀ ਗੱਲ ਤਾਂ ਸੁਣੋ ਕਿ ਹੋਇਆ ਕੀ ਆ, ਕੀਤਾ ਕੀ ਆ। ਵਾਕਿਆ ਰਾਤੀ ਵੀ ਦੱਸਿਆ ਸੀਗਾ, ਲੇਕਿਨ ਥੋੜਾ ਜਿਹਾ ਹੋਰ ਦੱਸਦੇ ਆ ਤਾਂ ਕਿ ਜਨਾਬੇ ਵਾਲੀ ਸਾਡੀ ਆਵਾਮ ਨੂੰ ਪਤਾ ਲੱਗ ਜਾਵੇ। ਜਿਹੜੀ ਤੁਸੀਂ ਇਨਕੁਆਇਰੀ ਕਰਨੀ ਆ ਉਸ ਇਨਕੁਆਇਰੀ ਦਾ ਮੈਂ ਪਹਿਲੇ ਹਾਲ ਤੁਹਾਨੂੰ ਦੱਸ ਦੇਵਾਂ ਕਿ ਜਨਾਬ ਇੱਕ ਸੜਕ ਦੇ ਉੱਪਰ ਮੇਨ ਦੇ ਉੱਪਰ ਬਹੁਤ ਜ਼ਿਆਦਾ ਵਾਰਦਾਤਾਂ ਹੁੰਦੀਆਂ ਸੀਗੀਆਂ। ਇਹ ਬੱਚੇ ਜਿਹੜੇ ਆ ਮਹਿਫਲੇ ਮਿਲਾਦ ਤੋਂ ਵਾਪਸ ਆ ਰਹੇ ਸੀ। ਇਹਨਾਂ ਨੇ ਕਿਹਾ ਚਲੋ ਜਿਹੜਾ ਅੰਦਰ ਵਾਲਾ ਰੋਡ ਆ ਉਸ ਰੋਡ ਤੇ ਜਾਂਦੇ ਆ। ਉੱਥੇ ਜਨਾਬੇ ਵਾਲੀ ਤੁਹਾਡਾ ਲੀਡ ਫੋਰਸ ਵਾਲਾ ਡਾਲਾ ਜਿਹੜਾ ਵਾ ਬੱਤੀਆਂ ਬੰਦ ਕਰਕੇ ਦਹਿਸ਼ਤ ਫੈਲਾ ਰਿਹਾ ਸੀਗਾ। ਇਸ ਬੱਚਿਆਂ ਨੇ ਜਦੋਂ ਵੇਖਿਆ ਕਿ ਸਾਹਮਣੇ ਡਾਲਾ ਖਲੋਤਾ ਆ, ਡਾਲੇ ਵਾਲਿਆਂ ਨੇ ਲਾਈਟ ਮਾਰ ਦਿੱਤੀ, ਬੱਚੇ ਡਰ ਕੇ ਭੱਜ ਪਏ, ਬੱਚਿਆਂ ਦੇ ਪਿੱਛੇ ਲਾਤਾ। ਪਹਿਲੇ ਜਨਾਬੇ ਵਾਲੀ ਡਾਲਾ ਮੋਟਰਸਾਈਕਲ ਦੇ ਵਿੱਚ ਮਾਰਿਆ, ਬੱਚੇ ਗਿਰ ਗਏ। ਉਹਨਾਂ ਕੋਲ ਪਿਸਤੌਲ ਨਹੀਂ, ਉਹਨਾਂ ਕੋਲ ਸੋਟੀ ਨਹੀਂ, ਉਹਨਾਂ ਕੋਲ ਰੋੜਾ ਕੋਈ ਨਹੀਂ। ਜਨਾਬੇ ਵਾਲੀ ਤੁਹਾਡੇ ਲੀਡ ਫੋਰਸ ਦੇ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ, ਜਿਨ੍ਹਾਂ ਤੇ ਤੁਸੀਂ ਸਿਰਫ ਇਨਕੁਆਇਰੀ ਲਾਈ ਆ। ਜਨਾਬ ਇਨਕੁਆਇਰੀ ਲਾਈ ਆ, ਹੋਰ ਇਸ ਤੋਂ ਇਲਾਵਾ ਕੁਝ ਨਹੀਂ ਕੀਤਾ। ਮੁਅੱਤਲ ਕੀਤਾ, ਮੁਅੱਤਲ ਕੀ ਹੁੰਦਾ ਵਾ? ਠੀਕ ਹੈ, ਘੰਟੇ ਬਾਅਦ ਬਹਾਲ ਕਰ ਦਿਓਗੇ। ਉਹ ਜਨਾਬ ਹੁਣ ਤੱਕ ਦੇ ਅੰਦਰ ਹੋਣੇ ਚਾਹੀਦੇ ਸੀਗੇ। ਇਹ ਤੋਂ ਪਹਿਲੇ ਬਾਰਹਾ ਵਾਕਿਆਤ ਹੋ ਚੁੱਕੇ ਇੱਦਾਂ ਦੇ, ਲੇਕਿਨ ਜਨਾਬ ਉਸ ਵਕਤ ਦੇ ਸੀਪੀਓ ਸਾਹਿਬਾਨ, ਉਸ ਵਕਤ ਦੇ ਅਫਸਰਾਨ ਨੇ ਫੌਰੀ ਤੌਰ ਤੇ ਐਕਸ਼ਨ ਲੈ ਕੇ ਉਹਨਾਂ ਪੁਲਿਸ ਅਹਿਲਕਾਰਾਂ ਨੂੰ ਨਾ ਸਿਰਫ ਮੁਅੱਤਲ ਕੀਤਾ ਬਲਕਿ ਹਵਾਲਾਤ ਦੇ ਵਿੱਚ ਬੰਦ ਕੀਤਾ। 302 ਦੇ ਪਰਚੇ ਦਿੱਤੇ, 324 ਦੇ ਪਰਚੇ ਦਿੱਤੇ। ਤੇ ਜਨਾਬ ਤੁਸੀਂ ਇਨਕੁਆਇਰੀਆਂ ਖੇਡ ਰਹੇ ਹੋ। ਕਿਸੇ ਵੀ ਕੰਮ ਨੂੰ ਲਟਕਾਉਣਾ ਹੋਵੇ ਤੇ ਜਨਾਬ ਇਨਕੁਆਇਰੀ ਕਰਵਾਉਣਾ ਬਹੁਤ ਆਸਾਨ ਕੰਮ ਹੈ ਕਿ ਇਨਕੁਆਇਰੀ ਕਰ ਲਓ। ਇਹ ਬੇਵਾ ਮਾਂ ਵਿਚਾਰੀ ਇਨਕੁਆਇਰੀਆਂ ਭੁਗਤੇਗੀ, ਜਿਹੜੀ ਹਸਪਤਾਲ ਦੇ ਵਿੱਚ ਹੁਣ ਤੱਕ ਆਪਣੇ ਪੁੱਤਰ ਨੂੰ 7 ਬੋਤਲਾਂ ਖੂਨ ਦੀਆਂ ਲਵਾ ਚੁੱਕੀ ਆ। ਜਿਹੜੀ ਬੇਵਾ ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਇਸ ਬੱਚੇ ਨੂੰ ਪਾਲਦੀ ਆ ਜਾਂ ਬਾਕੀਆਂ ਬੱਚਿਆਂ ਨੂੰ ਪਾਲੇਗੀ। ਇਹ ਇਨਕੁਆਇਰੀਆਂ ਦੇ ਵਿੱਚ ਧੱਕੇ ਖਾਏਗੀ ਜਨਾਬੇ ਵਾਲੀ ਮਾਂ ਜਿਹੜੀ ਆ।
ਕਾਹਦੀ ਇਨਕੁਆਇਰੀ ਕਰਨੀ ਹੈ ਜਨਾਬ। ਮੈਂ ਗੁਜ਼ਾਰਿਸ਼ ਕਰਾਂਗਾ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਨੂੰ ਤੇ ਆਈਜੀ ਪੰਜਾਬ ਨੂੰ ਕਿ ਸਾਡੇ ਫੈਸਲਾਬਾਦ ਦੇ ਉੱਪਰ ਕੁਛ ਰਹਿਮ ਕਰ ਦਿਓ। ਖੁਦਾ ਦਾ ਨਾਮ ਆ, ਰੋਜ਼ ਇੱਕ ਕੱਟਾ ਖੁੱਲਾ ਹੁੰਦਾ, ਰੋਜ਼ ਇੱਕ ਕੱਟਾ ਖੁੱਲਾ ਹੁੰਦਾ, ਰੋਜ਼ ਇੱਕ ਕੱਟਾ ਖੁੱਲ੍ਹਾ ਹੁੰਦਾ। ਇਸ ਕੱਟੇ ਨੂੰ ਬੰਨਣ ਵਾਸਤੇ ਤੁਹਾਨੂੰ ਕੁਛ ਨਾ ਕੁਛ ਕਰਨਾ ਪਏਗਾ। ਇਸ ਬੇਵਾ ਮਾਂ ਦੀਆਂ ਬਦਦੁਆਵਾਂ ਜਿਹੜੀਆਂ ਵਾ ਇਹ ਅਰਸ਼ ਤੱਕ ਜਾਣਗੀਆਂ ਤੇ ਤੁਹਾਨੂੰ ਦੱਸਣਗੀਆਂ ਕਿ ਇਸ ਬੇਵਾ ਮਾਂ ਦੇ ਨਾਲ ਤੁਸੀਂ ਕੀ ਕੀਤਾ ਵਾ ਔਰ ਤੁਹਾਡੇ ਨਾਲ ਕੀ ਹੋਣ ਜਾ ਰਿਹਾ। ਜਨਾਬ ਸੀਪੀਓ DIG ਕਾਮਰਾਨ ਆਦਲ ਸਾਹਿਬ, ਜਦੋਂ ਦੇ ਤੁਸੀਂ ਫੈਸਲਾਬਾਦ ਦੇ ਵਿੱਚ ਤਾਇਨਾਤ ਹੋਏ ਹੋ, ਤੁਸੀਂ ਆਪਣੇ ਨੋਟਿਸਾਂ ਦੀ ਤਾਦਾਦ ਸਿਰਫ ਗਿਣ ਲਓ ਕਿ ਜਨਾਬ ਨੇ ਕਿੰਨੇ ਨੋਟਿਸ ਲੈ ਕੇ ਕਿੰਨੇ ਅਹਿਲਕਾਰ ਮੁਅੱਤਲ ਕਰ ਦਿੱਤੇ ਆ, ਕਿੰਨਿਆਂ ਨੂੰ ਜਨਾਬੇ ਵਾਲੀ ਕਰ ਦਿੱਤਾ। ਹੁਣ ਤਾਂ ਜਨਾਬ ਤੁਹਾਡੇ ਨੋਟਿਸਾਂ ਦਾ ਤੁਹਾਡੇ ਪੁਲਿਸ ਵਾਲਿਆਂ ਨੂੰ ਭਾਰ ਨਹੀਂ ਰਹਿ ਗਿਆ। ਜਨਾਬ ਤੁਹਾਡੇ ਕੋਲ ਅਸਲ ਡਾਕੂ ਫੜੇ ਨਹੀਂ ਜਾਂਦੇ। ਨਿਹੱਤੇ ਜਿਹੜੇ ਤਾਲਬੇ ਇਲਮ ਆ ਉਹਨਾਂ ਦੇ ਉੱਪਰ ਤੁਹਾਡੇ ਐਲੀਟ ਵਾਲੇ ਗੋਲੀਆਂ ਬਰਸਾ ਦਿੰਦੇ ਆ। ਉਹਨਾਂ ਨੂੰ ਜਨਾਬੇ ਵਾਲੀ ਤੁਸੀਂ ਇਸ ਹੱਦ ਤੱਕ ਪਹੁੰਚਾ ਦਿੰਦੇ ਹੋ ਕਿ ਜਨਾਬ ਉਹਨਾਂ ਨੂੰ ਬੋਤਲਾਂ ਖੂਨ ਦੀਆਂ ਦੇਣ ਵਾਲਾ ਕੋਈ ਨਹੀਂ ਹੈਗਾ। ਉਹ ਜਨਾਬ ਲਾਈਨ ਦੇ ਵਿੱਚੋਂ ਆਪਣੇ ਬੰਦੇ ਭੇਜ ਕੇ ਉਸ ਬੱਚੇ ਦੀ ਜ਼ਿੰਦਗੀ ਦਾ ਬਚਾ ਲਓ, ਉਹਨੂੰ ਤਾਂ ਖੂਨ ਦੀਆਂ ਬੋਤਲਾਂ ਦਵਾ ਦਿਓ। ਲੇਕਿਨ ਜਨਾਬ ਇੱਥੇ ਤਾਂ ਕੰਨਾਂ ਦੇ ਉੱਪਰ ਜੂੰ ਤੰਗਰੀ ਰਿਗਣ ਡਈ ਕਿ ਅਸੀਂ ਕਰਨਾ ਕੀ। ਇਨਕੁਆਇਰੀ ਕਮੇਟੀ ਜ਼ਰੂਰ ਬਣਾ ਦਿੱਤੀ ਆ ਕਿ ਇਨਕੁਆਇਰੀ ਕਮੇਟੀ ਤੋਂ ਬਾਅਦ ਫੈਸਲਾ ਹੋਏਗਾ।